ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਜੁਲਾਈ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਨੂੰ ਲਾਈਕ ਕਰੋ, ਕਮੈਂਟ ਕਰੋ ਤੇ ਇਹਦਾ ਲਿੰਕ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਮੇਰਾ ਹਾਸਾ ਵੇਖ ਕੇ ਤੁਹਾਨੂੰ ਸਮਝ ਆ ਹੀ ਗਈ ਹੋਣੀ ਵੀ ਖਬਰ ਕੋਈ ਪਹਿਲੀ ਇਹੋ ਜਿਹੀ ਹੋਣੀ ਹੈ ਚੌਂਦੀ ਜੇ ਤੇ ਚਾਨਣ ਮੈਂ ਕੀ ਪਾਉਣਾ, ਉਹ ਖਬਰ ਆਪ ਹੀ ਚਾਨਣ ਹੋਣੀ ਹੈ। ਖਬਰ ਪਹਿਲੀ ਜਨਾਬ ਪੈਰਿਸ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। ਸਿੱਧੀ ਪੈਰਿਸ ਜਾਣਾ ਹੈ ਅਸੀਂ ਤੇ ਖਬਰ ਹੈ ਕਿ ਜੀ ਰਾਣਾ ਇਨ ਓਲੰਪਿਕਸ। ਤੁਸੀਂ ਸੋਚ ਰਹੇ ਹੋਗੇ ਕਿਸੇ ਫਿਲਮ ਦਾ ਨਾਂ ਲੈ ਰਹੇ ਨਾ ਜਨਾਬ, ਨਾ ਰਾਣਾ ਇਨ ਓਲੰਪਿਕਸ। ਰਾਣਾ ਸਨਾਉਲਾ ਸਾਹਿਬ ਓਲੰਪਿਕਸ ਜਾ ਪੜੇ ਨੇ। ਹੁਣ ਤੁਸੀਂ ਪਰੇਸ਼ਾਨ ਹੋ ਗਏ ਵੀ ਉੱਥੇ ਕੋਈ ਮੇਲਾ ਮਵੈਸ਼ੀਆਂ ਹੋ ਰਿਹਾ। ਮੇਰਾ ਮਤਲਬ ਕੀ ਹੋ ਰਿਹਾ ਜਿਹੜਾ ਰਾਣਾ ਸਾਹਿਬ ਜਾ ਪੜੇ ਨੇ, ਉਹ ਤੁਹਾਨੂੰ ਮੈਂ ਦੱਸਣਾ ਬਾਅਦ ਦੇ ਵਿੱਚ। ਲੇਕਿਨ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਵੀ ਇਸ ਵੇਲੇ ਪੈਰਿਸ ਦੇ ਵਿੱਚ, ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਇਸ ਵੇਲੇ ਸਮਰ ਓਲੰਪਿਕਸ ਹੋ ਰਹੇ ਨੇ। ਇੱਕ ਸਰਮਾਈ ਹੁੰਦੇ ਨੇ ਜਿਹੜੇ ਵਿੰਟਰ ਹੁੰਦੇ ਨੇ ਤੇ ਇੱਕ ਗਰਮਾਈ ਹੁੰਦੇ ਨੇ ਜਿਹੜੇ ਵਿੰਟਰ ਦੇ ਵਿੱਚ ਉਹ ਜ਼ਰਾ ਬਰਫ਼ ਵਾਲੀਆਂ ਖੇਡਾਂ ਹੁੰਦੀਆਂ ਨੇ ਸਾਰੀਆਂ। ਇਹ ਜਨਾਬ ਸਰਮਾਈ ਓਲੰਪਿਕਸ, ਆਪਣਾ ਗਰਮਾਈ ਓਲੰਪਿਕਸ ਹੋ ਰਹੇ ਨੇ, ਸਮਰ ਓਲੰਪਿਕਸ। ਤੇ ਪੈਰਿਸ ਜਿਹੜਾ ਉਹਨੇ ਬੜਾ ਦਬਾ ਕੇ ਆਪਣੇ ਆਪ ਨੂੰ ਸਜਾਇਆ ਹੈ। ਅਤੇ ਜਿਹੜਾ ਪੈਰਿਸ ਦਾ ਸਦਰ ਹੈ ਉਹ ਰੋਜ਼ ਹੀ ਟਵੀਟ ਕਰਦਾ ਹੈ ਕਿ ਦਿਸ ਇਜ਼ ਪੈਰਿਸ। ਉਹਨਾਂ ਨੇ ਜਿਹੜੀ ਇਫਤਤਾਈ ਤਕਰੀਬ ਹੈ ਉਹ ਵੀ ਉਹਨਾਂ ਕੋਲ ਤਬਾਹੀ ਕਰਕੇ ਰੱਖ ਦਿੱਤੀ। ਉੱਤੇ ਅਸੀਂ ਅਲੱਗ ਇੱਕ ਵੀਲਾਗ ਕਰਾਂਗੇ। ਉਹ ਵੀ ਉਹਨਾਂ ਹਰ ਸ਼ੈ ਨੰਗੀ ਕਰਕੇ ਉਹ 'ਚ ਰੱਖ ਦਿੱਤੀ। ਅਤੇ ਕ੍ਰਿਸਚੀਅਨਿਟੀ ਜਿਹੜਾ ਮਜ਼ਹਬ ਹੈ ਜ਼ਾਹਿਰ ਔਰ ਇਲਹਾਮੀ ਕਿਤਾਬ ਹੈ ਇੱਕ, ਉਹਦੇ ਉੱਤੇ ਵੀ ਬੜੀ ਜ਼ਿਆਦਾ ਉਹ ਸਾਰੀ ਦੀ ਸਾਰੀ ਜਿਹੜੀ ਉਹ ਪੂਰੀ ਕਵਰੇਜ ਸੀ ਉਹ ਸਾਰਾ ਉਹਦੇ 'ਤੇ ਹੀ ਅਟੈਕ ਸੀ ਜੋ ਮੈਨੂੰ ਲੱਗ ਰਿਹਾ ਸੀ। ਪਰ ਉਹ ਇੱਕ ਅਲੱਗ ਗੱਲ ਹੈ। ਅਸੀਂ ਤਾਂ ਆਪਣੇ ਘਰ ਦੀ ਗੱਲ ਪਹਿਲਾਂ ਕਰ ਲਈਏ ਕਿ ਸਾਡਾ ਰਾਣਾ ਇਨ ਓਲੰਪਿਕਸ, ਮਤਲਬ ਰਾਣਾ ਸਨਾਉਲਾ ਸਾਹਿਬ ਜਾ ਆਪਣੇ ਨੇ ਭਾਈ ਜੀ ਸਿੱਧੇ ਹੀ ਪੈਰਿਸ ਓਲੰਪਿਕਸ ਦੇ ਵਿੱਚ। ਅੱਛਾ, ਹੁਣ ਮੈਂ ਫੌਰੀ ਤੌਰ 'ਤੇ ਸੋਚਿਆ, ਮੈਂ ਕਿਹਾ ਇੱਥੇ ਕੋਈ ਜ਼ਰੂਰ ਮੇਲਾ ਮਵੈਸ਼ੀਆਂ ਹੋ ਰਿਹਾ ਹੋਣਾ ਵਿੱਚ, ਅਤੇ ਕੋਈ ਮੱਝਾਂ ਗਾਈਆਂ ਲੈ ਕੇ ਗਏ ਉਹਨਾਂ ਨੇ ਪਾਕਿਸਤਾਨ ਤੋਂ, ਅਤੇ ਰਾਣਾ ਸਾਹਿਬ ਨੂੰ ਵੀ ਨਾਲ ਘੱਲ ਦਿੱਤਾ ਉਹਨਾਂ ਵੀ ਚਲੋ ਖਿਆਲ ਖਿਊਲ ਰੱਖਣਗੇ, ਨਾਲ ਅੜਿੰਗਦੇ ਫੜਿੰਗਦੇ ਰਹਿਣਗੇ ਕਿ ਕੱਟੇ ਛੱਟੇ ਨੂੰ ਵੜ ਕੇ ਫਿਰਦੇ ਰਹਿਣਗੇ। ਮਤਲਬ ਸੋਚੋ ਨਾ, ਅਗਰ ਪਾਕਿਸਤਾਨ ਦੀ ਉੱਥੇ ਨੀਲੀ ਬਾਰ ਜਾਂ ਕਿਸੇ ਹੋਰ ਮੱਝ ਛੱਜ ਦਾ ਤਾਰਫ ਕਰਾਉਣਾ ਹੈ ਅਤੇ ਰਾਣਾ ਸਾਹਿਬ ਜਨਾਬ ਉਹਦੀ ਜਰਾ ਸੋਹਣੇ ਲੱਗਣਗੇ, ਮੁੱਛਾਂ ਨੂੰ ਤਾਸ਼ਾਹ ਦਿੱਤਾ ਹੋਇਆ, ਉਹਦੀ ਜਨਾਬ ਜਿਹੜੀ ਉਹ ਰੱਸੀ ਫੜੀ ਹੋਈ ਹੱਥ ਦੇ ਵਿੱਚ, ਅਤੇ ਉਹ ਆਪਣਾ ਜਨਾਬ ਲੈ ਕੇ ਅਤੇ ਜਿਹੜਾ ਜਿਸ ਵੇਲੇ ਤੁਰਨਗੇ ਓਲੰਪਿਕਸ ਦੇ ਵਿੱਚ, ਅਤੇ ਇੱਕ ਵਾਰੀ ਫੱਬੇਗਾ ਤਾਂ ਸਹੀ ਨਾ ਬੰਦਾ, ਲਾਚਾ ਸ਼ਾਚਾ ਥੱਲੇ ਪਾਇਆ। ਉਹ ਅਲੱਗ ਗੱਲ ਹੈ ਵੀ ਮੇਰੇ ਤਰ੍ਹਾਂ ਰਾਣਾ ਸਾਹਿਬ ਦੀਆਂ ਜਿਹੜੀਆਂ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ ਹੀ ਹੋਣੇ ਨੇ। ਲੇਕਿਨ ਮੇਰੇ ਕਹਿਣ ਦਾ ਮਤਲਬ ਫਿਰ ਵੀ ਚਲੋ ਮੱਝ ਦੇ ਨਾਲ ਚਲੋ ਕੱਟਾ ਨਾਮ ਹੀ ਘੱਲਿਆ, ਕੰਮ ਬਣ ਜਾਊ। ਮੇਰਾ ਮਤਲਬ ਰਾਣਾ ਸਾਹਿਬ ਅਤੇ ਮੱਝ ਇਕੱਲੇ ਵੀ ਇੱਕ ਦੂਜੇ ਨੂੰ ਕੰਪਨੀ ਦੇ ਲੈਣਗੇ। ਹੁਣ ਪਾਕਿਸਤਾਨ ਗਰੀਬ ਮੁਲਕ ਹੈ, ਜ਼ਰੂਰੀ ਥੋੜ੍ਹੀ ਮੱਝ ਦੇ ਨਾਲ ਕੱਟਾ ਵੀ ਘੱਲਣਾ ਇਹਨਾਂ ਨੇ। ਅਤੇ ਅਗਰ ਮੱਝ ਇਕੱਲੀ ਵੀ ਘੱਲ ਦਿੱਤੀ ਤਾਂ ਰਾਣਾ ਸਾਹਿਬ ਇਕੱਲੇ ਵੀ ਨਾਲ ਕੰਮ ਆਪਣਾ ਪੂਰਾ ਕਰ ਦੇਣਗੇ। ਮੈਂ ਸਾਰੀ ਵੈਬਸਾਈਟ ਵੇਖੀ, ਮੈਨੂੰ ਕਿਤੇ ਕੋਈ ਜਿਹੜਾ ਹੈ ਨਾ ਉਹ ਨਜ਼ਰ ਨਹੀਂ ਆਈ ਕਿ ਕੋਈ ਮੇਲਾ ਮਵੈਸ਼ੀਆਂ ਹੋ ਰਿਹਾ, ਕਿ ਮੱਝਾਂ ਗਾਵਾਂ ਦਾ ਕੋਈ ਮੁਕਾਬਲਾ, ਕੋਈ ਬੌਲਦਾਂ ਦਾ, ਕੋਈ ਹੋਰ ਇਸ ਤਰ੍ਹਾਂ ਦਾ ਮੁਕਾਬਲਾ ਉੱਥੇ ਹੋ ਰਿਹਾ। ਫਿਰ ਮੈਂ ਵੈਬਸਾਈਟ ਹੋਰ ਵੇਖੀ, ਮੈਂ ਕਿਹਾ ਹੋ ਸਕਦਾ ਯਾਰ ਉੱਥੇ ਆਪਣਾ ਜਿਹੜਾ ਉਹ ਰਿੱਛ ਅਤੇ ਕੁੱਤੇ ਦੀ ਲੜਾਈ ਹੋਵੇ, ਅਤੇ ਉਹ ਵੀ ਮੈਨੂੰ ਕਿਤੇ ਨਜ਼ਰ ਨਾ ਆਈ, ਉਹ ਵੀ ਉਹਦੇ ਵਿੱਚ ਨਹੀਂ ਸੀ ਹੈ। ਫਿਰ ਮੈਂ ਉਹ ਸੋਚਿਆ ਬੜੇ ਜਿਹੜੇ ਸਾਡੇ ਆ ਸਪੈਸ਼ਲੀ ਵੈਸਟ ਪੰਜਾਬ ਅਤੇ ਨੌਰਥ ਪੰਜਾਬ ਹੈ ਨਾ, ਇਹ ਤੁਹਾਨੂੰ ਵਿਖਾ ਵੀ ਦਿੰਦੇ, ਤੁਹਾਨੂੰ ਲੱਗੇਗਾ ਮੈਂ ਮਖੌਲ ਕਰਦਾ। ਇੱਥੇ ਬੜੇ ਜਿਹੜੇ ਬੰਦੇ ਨਾ ਉਹ ਕੁੱਤਿਆਂ ਦੀ ਲੜਾਈ ਵੀ ਕਰਦੇ ਨੇ। ਅਤੇ ਉਹ ਜਿਸ ਵੇਲੇ ਕੁੱਤਿਆਂ ਦੀ ਲੜਾਈ ਹੁੰਦੀ ਹੈ ਨਾ, ਅਤੇ ਉਹ ਕੁੱਤਿਆਂ ਦੇ ਮਾਲਕਾਂ ਦਾ ਨਾਂ ਲਿਖਿਆ ਹੁੰਦਾ ਹੈ। ਉਹ ਕੁੱਤੇ ਦਾ ਨਾਂ ਤਾਂ ਹੁੰਦਾ ਨਹੀਂ, ਜ਼ਾਹਿਰ ਹੈ ਉੱਥੇ ਲੋਕ ਜਾਣਦੇ ਨਹੀਂ, ਅਤੇ ਉਹਦੇ ਕੁੱਤੇ ਦੇ ਨਾਂ ਦੀ ਜਗ੍ਹਾ 'ਤੇ ਮਾਲਕ ਦਾ ਨਾਂ ਵੀ ਇਹਦੀ ਲੜਾਈ ਇਹਦੇ ਨਾਲ। ਉਹ ਤੁਸੀਂ ਵੇਖਣ ਜਾਂਦੇ ਹੋ ਵੀ ਚੌਧਰੀ ਸ਼ਰਾਫਤ ਦੀ ਲੜਾਈ ਚੌਧਰੀ ਇਕਰਾਮ ਨਾਲ ਹੋ ਰਹੀ ਹੈ। ਅਤੇ ਉਹ ਜਿਸ ਵੇਲੇ ਗਰਾਊਂਡ 'ਤੇ ਜਾਂਦੇ ਹੋ ਅਤੇ ਉੱਥੇ ਚੌਧਰੀ ਸ਼ਰਾਫਤ ਦਾ ਕੁੱਤਾ ਚੌਧਰੀ ਇਕਰਾਮ ਦੇ ਕੁੱਤੇ ਨਾਲ ਲੜਨ ਡਿਆ ਹੁੰਦਾ, ਅਤੇ ਉਹ ਜਨਾਬ ਉਹ ਇਸ ਹਿਸਾਬ ਨਾਲ ਉਹਨਾਂ ਦੇ ਇਸ਼ਤਿਹਾਰ ਬਣੇ ਹੁੰਦੇ ਨੇ, ਜਿਹੜੇ ਪੰਫਲੇਟ ਵਗੈਰਾ ਛਪਦੇ ਨੇ। ਅਤੇ ਉਹ ਮੈਂ ਸੋਚਿਆ ਵੀ ਉੱਥੇ ਹੋ ਸਕਦਾ ਕੋਈ ਇਹੋ ਜਿਹੀ ਲੜਾਈ ਹੋਵੇ, ਉਹ ਵੀ ਕੋਈ ਨਹੀਂ ਸੀ। ਫਿਰ ਮੈਂ ਉਹਨਾਂ ਦੀਆਂ ਜਿਹੜੀਆਂ ਖੇਡਾਂ ਸਨ ਨਾ ਡਿਫਰੈਂਟ, ਉਹਨਾਂ 'ਤੇ ਹੋਰ ਤਵੱਜੋ ਦਿੱਤੀ। ਮੈਂ ਕਿਹਾ ਹੁਣ ਹੋ ਸਕਦਾ ਵੀ ਉੱਥੇ ਕੋਈ ਰਾਣਾ ਸਾਹਿਬ ਦਾ ਤਾਂ ਵੈਸੇ ਤੁਹਾਨੂੰ ਪਤਾ ਕਿ ਗੇਮਾਂ ਦੇ ਨਾਲ ਤਾਂ ਰਾਣਾ ਸਾਹਿਬ ਦਾ ਕੋਈ ਤਾਲੁਕ ਨਹੀਂ ਨਾ, ਲੇਕਿਨ ਮੈਂ ਸੋਚਿਆ ਹੋ ਸਕਦਾ ਇਹਨਾਂ ਦਾ ਵੀ ਉੱਥੇ ਮਤਲਬ ਕੋਈ ਜੱਸੂ ਪੰਜੂ ਉੱਥੇ ਖੇਡਦੇ ਹੋਣ। ਮੇਰਾ ਮਤਲਬ ਚੇਤਾ ਹੈ ਨਾ ਤੁਹਾਨੂੰ, ਜੱਸੂ ਪੰਜੂ, ਹਾਰ ਕਬੂਤਰ ਡੋਲੀ, ਅਤੇ ਉਹ ਜਿਹਾ ਮੇਰਾ ਮਤਲਬ ਕੋਈ ਖੇਡ ਹੋਵੇ, ਉਹ ਵੀ ਮੈਨੂੰ ਕੋਈ ਨਾ ਲੱਭੀ। ਫਿਰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਚਿੜੀ ਉੱਡੀ, ਕਾਂ ਉੱਡਿਆ, ਸਮਝਦੇ ਹੋ ਨਾ, ਉਹ ਜਿਹਾ ਕੋਈ ਮਾਮਲਾ ਹੋਵੇ, ਸ਼ਬਾਜ਼ ਸ਼ਰੀਫ ਉੱਡਿਆ, ਪਾਣੀ ਲਾਹੌਰ ਦੇ ਵਿੱਚੋਂ ਉੱਡਿਆ, ਇਸ ਤਰ੍ਹਾਂ ਦੀ ਕੋਈ ਖੇਡ ਸ਼ੇਡ ਉਹਨਾਂ ਰੱਖੀ ਹੋਵੇ ਕਿ ਮੇਰਾ ਮਤਲਬ ਹੈ। ਅੱਛਾ, ਫਿਰ ਮੈਂ ਸੋਚਿਆ ਵੀ ਕੋਈ ਇਹੋ ਜਿਹੇ ਅਜੂਬੇ ਹੋਣ ਜਿਹਨਾਂ ਨੇ ਇਹੋ ਜਿਹੇ ਕੰਮ ਕੀਤੇ ਹੋਣ ਦੁਨੀਆ, ਜਿਹੜੇ ਕਿਸੇ ਨਾ ਕੀਤੇ ਹੋਣ। ਉਹ ਕੋਈ ਕਿ ਸਿਰਫ ਉਹਨਾਂ ਅਜੂਬਾ ਵਿਖਾਉਣਾ ਹੋਵੇ ਕਿ ਭਾਈ ਜੀ ਇਹ ਉਹ ਬੰਦਾ ਹੈ ਜਿਹੜਾ ਪਹਿਲਾਂ ਆਂਦਾ ਸੀ ਕਿ ਮੈਂ ਇਮਰਾਨ ਖਾਨ ਨੂੰ ਜਿਹੜਾ ਹੈ ਨਾ ਉਹ ਪਤਾ ਨਹੀਂ ਕਿਹੜੀ ਚੱਕੀ 'ਚ ਰੱਖਣਾ, ਮੈਨੂੰ ਤਾਂ ਨਾਮ ਹੀ ਭੁੱਲ ਗਿਆ, ਉਹ ਮੱਛ ਜੇਲ੍ਹ ਦੇ ਵਿੱਚ ਜਾ ਕੇ ਅਤੇ ਉੱਥੇ ਮੈਂ ਮਿਰਚੀ ਵਾਰਡ ਦੇ ਵਿੱਚ ਰੱਖਣਾ। ਅਤੇ ਹੁਣ ਆਉਂਦਾ ਵੀ ਇਮਰਾਨ ਖਾਨ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅੱਗੋਂ ਗਾਲਾਂ ਕੱਢਦਾ। ਇਹ ਉਹੀ ਰਾਣਾ ਸਨਾਉਲਾ ਹੈ। ਅਤੇ ਪਤਾ ਨਹੀਂ ਇਹ ਰੱਖਣਾ ਹੈ ਕਿ ਜਨਾਬ ਇਹ ਜਿਸ ਤਰ੍ਹਾਂ ਤੇਜ਼ੀ ਦੇ ਨਾਲ ਦੁਨੀਆ ਦੇ ਇਰਦ ਗਿਰਦ ਚੱਕਰ ਲਾਉਣ ਵਾਲਾ ਇਹ ਉਹ ਅਜੂਬਾ ਬੰਦਾ ਹੈ, ਉਹ ਬਾ ਕੇ ਦੁਨੀਆ ਨੂੰ ਵਿਖਾਉਣਾ।
ਉਹ ਵੀ ਕੋਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਸੀ। ਮੈਂ ਕਿਹਾ ਅੱਛਾ ਹੋ ਸਕਦਾ ਇਹ ਨਾ ਹੋਵੇ। ਫਿਰ ਮੈਂ ਸੋਚਿਆ ਕੋਈ ਹੋ ਸਕਦਾ 12 ਟਹਿਣੀ ਹੋਵੇ, ਕੋਈ ਅੱਡਾ ਖੱਡਾ ਹੋਵੇ, ਮਤਲਬ ਕੋਈ ਰਾਣਾ ਸਾਹਿਬ ਦੇ ਤੇ ਇਹੋ ਜਿਹੇ ਕੰਮਾਂ ਦੇ ਨਾਲ ਹੀ ਹੈ ਨਾ, ਕੋਈ ਉਹ ਆਪਣਾ ਮੇਰਾ ਮਤਲਬ ਕੋਈ ਤਾਸ਼ ਦੇ ਕੋਟ ਸ਼ੋਟ ਹੋਣੇ ਹੋਣ ਉੱਥੇ। ਉਹ ਪੰਜਾਬੀ 'ਚ ਮਾਜ਼ਰਤ ਹੈ, ਲੇਕਿਨ ਉਹ ਗੰਦਾ ਕੋਟ ਵੀ ਉਹਨੂੰ ਆਉਂਦੇ ਨੇ, ਅਤੇ ਬਹੁਤ ਐਕਸਟਰੀਮ ਪੰਜਾਬੀ 'ਚ ਉਹਨੂੰ ਗੂੰ ਕੋਟ ਵੀ ਆਉਂਦੇ ਨੇ, ਮਾਜ਼ਰਤ ਇਸ ਲਫ਼ਜ਼ 'ਤੇ ਜਿਹੜਾ ਤਾਸ਼ ਸ਼ਾਸ਼ ਖੇਡਦੇ ਨੇ, ਰੰਗ ਸ਼ੰਗ ਖੇਡਦੇ ਨੇ। ਮੈਂ ਸੋਚਿਆ ਹੋ ਸਕਦਾ ਕੋਈ ਰੰਗ ਦੀ ਬਾਜੀ ਹੋਵੇ ਉੱਥੇ, ਕੋਈ ਛੋਟਾ ਮੋਟਾ ਜੂਆ ਸ਼ੂਆ ਹੋਵੇ। ਅਤੇ ਹੁਣ ਸਾਡੀ ਕੈਬਨਿਟ ਪੂਰੀ 'ਚ ਉਹਨਾਂ ਧਿਆਨ ਮਾਰਿਆ ਹੋਣਾ ਵੀ ਯਾਰ ਨਿੱਕਾ ਮੋਟਾ ਜੂਆ ਕਿਹੜਾ ਬੰਦਾ ਖੇਡ ਲਏਗਾ। ਉਹਨਾਂ ਨਜ਼ਰ ਆਇਆ ਰਾਣਾ ਸਾਹਿਬ ਮੁੱਛਾਂ ਨੂੰ ਤਾ ਦੇ ਕੇ ਕੰਮ ਕਰ ਲੈਣਗੇ, ਅਤੇ ਉਹਨਾਂ ਇਸ ਲਈ ਘੱਲ ਦਿੱਤਾ। ਉੱਥੇ ਮੈਨੂੰ ਇਹ ਵੀ ਨਜ਼ਰ ਨਹੀਂ ਆਇਆ। ਫਿਰ ਮੈਂ ਸੋਚਿਆ ਹੋ ਸਕਦਾ ਕਿ ਕੋਈ ਬਾਂਦਰ ਕਿੱਲਾ ਹੋਵੇ, ਮੇਰਾ ਮਤਲਬ ਕੋਈ ਸਟਾਪੂ ਹੋਵੇ, ਬਾਂਦਰ ਕਿੱਲਾ ਹੋਵੇ, ਅਤੇ ਉਹ ਵੀ ਉੱਥੇ ਕੋਈ ਮਾਮਲਾ ਇਸ ਤਰ੍ਹਾਂ ਦਾ ਗੇਮ ਦਾ ਨਹੀਂ ਸੀ। ਉਹ ਮੈਨੂੰ ਫਿਰ ਸਮਝ ਨਹੀਂ ਆਈ ਵੀ ਉੱਥੇ ਕੋਈ ਹੋ ਸਕਦਾ। ਫਿਰ ਗੁੱਲੀ ਡੰਡਾ ਹੋਵੇ, ਉਹ ਵੇਖਿਆ, ਉਹ ਵੀ ਕੋਈ ਨਹੀਂ ਸੀ ਉੱਥੇ। ਫਿਰ ਮੈਂ ਸੋਚਿਆ ਵੀ ਯਾਰ ਹੋ ਸਕਦਾ ਕਿ ਉੱਥੇ ਜਿਹੜੇ ਘੋੜੇ ਛੋੜੇ ਵੀ ਕੋਈ ਲਿਆਉਂਦੇ ਹੋਣ, ਅਤੇ ਉਹਨਾਂ ਦੀਆਂ ਕੋਈ ਖੁਰੀਆਂ ਛੁਰੀਆਂ ਲਾਉਣੀਆਂ ਲਾਣੀਆਂ, ਉਹਨਾਂ ਦਾ ਕੋਈ ਰੌਲਾ ਹੋਵੇ, ਉਹ ਵੀ ਮੈਨੂੰ ਨਜ਼ਰ ਨਹੀਂ ਆਇਆ। ਹੁਣ ਮੈਂ ਹਜੇ ਤੱਕ ਪਰੇਸ਼ਾਨ ਹੈ, ਯਕੀਨ ਕਰੋ ਵੀ ਰਾਣਾ ਜੀ ਉੱਥੇ ਕੀ ਕਰਦੇ ਨੇ, ਪਰ ਰਾਣਾ ਜੀ ਫੁੱਲ ਤਿਆਰ ਨੇ। ਇਹ ਜ਼ਰਾ ਤਸਵੀਰ ਵੇਖੋ, ਰਾਣਾ ਜੀ ਨੇ ਉੱਤੇ ਮੁਕੰਮਲ ਜਨਾਬ ਪੈਂਟ ਕੋਟ ਪਾਇਆ। ਇਹ ਹੁਣ ਪਤਾ ਨਹੀਂ ਪੈਂਟ ਕੋਟ ਪਾਇਆ ਕਿਸ ਨਾਲ, ਚੜਾਇਆ ਕਿਵੇਂ, ਲਾਉਣਾ ਕਿਵੇਂ, ਇਹ ਨਹੀਂ ਮੈਨੂੰ ਪਤਾ, ਪਰ ਹਲੇ ਪੈਂਟ ਕੋਟ ਰਾਣਾ ਜੀ ਨੇ ਪਾਇਆ ਪੂਰਾ, ਅਤੇ ਥੱਲੇ ਉਹਨਾਂ ਨੇ ਭੱਜਣ ਵਾਲੇ ਬੂਟ ਪਾਏ ਨੇ, ਜਿਨ੍ਹਾਂ ਨੂੰ ਜੋਗਰ ਆਉਂਦੇ ਨੇ ਪੰਜਾਬੀ 'ਚ, ਅਤੇ ਇਹ ਜੋਗਰ ਬਲਕਿ ਆਉਂਦੇ ਨੇ, ਜੋਗਰ। ਇਹ ਜਿਹੜੇ ਜੋਗਰ ਨੇ ਥੱਲੇ ਉਹਨਾਂ ਪਾਏ ਨੇ ਜਨਾਬ। ਅਤੇ ਹੁਣ ਪਤਾ ਨਹੀਂ ਰਾਣਾ ਜੀ ਕਿੱਧਰ ਨੂੰ ਭੱਜਣਾ ਹੈ ਇਹਨਾਂ ਨੇ, ਅਤੇ ਪਤਾ ਨਹੀਂ ਭੱਜ ਗਏ ਨੇ ਜਾਂ ਭੱਜਣਾ ਹੈ ਜਾਂ ਕਿਸੇ ਖੇਡ 'ਚ ਭੱਜਣਾ ਹੈ। ਬਹਰਹਾਲ ਮੈਂ ਇਹੀ ਮਸ਼ਵਰਾ ਦਿਆਂਗਾ ਵੀ ਰਾਣਾ ਜੀ ਨੂੰ ਉੱਥੇ ਫੜ ਕੇ ਰੱਖਣ, ਮੇਰਾ ਉੱਧਰ ਰਾਣਾ ਜੀ ਕਿਤੇ ਗਾਂਹ ਪਿਛਾਂਹ ਨਾ ਨਿਕਲ ਜਾਣ, ਕਿਉਂਕਿ ਰਾਣਾ ਜੀ ਦਾ ਉੱਥੇ ਖੇਡਾਂ ਦੇ ਵਿੱਚ ਜਿਹੜਾ ਮੈਨੂੰ ਇਹ ਮੈਂ ਤਾਂ ਇਹੀ ਸਮਝਦਾ ਸੀ ਵੀ ਉੱਥੇ ਕੋਈ ਮੇਲਾ ਮਵੈਸ਼ੀਆਂ ਵਗੈਰਾ ਹੋਏਗਾ ਤਾਂ ਉਹਦੇ 'ਚ ਸੱਦਿਆ ਹੋਏਗਾ। ਉਹ ਫਿਰ ਮੈਂ ਬਿਸ਼ਾਰਤ ਮਸੱਲੀ ਨਾਲ ਗੱਲ ਕੀਤੀ, ਉਹਨੂੰ ਮੈਂ ਕਿਹਾ ਵੀ ਤੂੰ ਰਾਣਾ ਸਾਹਿਬ ਨੂੰ ਕਿਉਂ ਘੱਲਿਆ ਉੱਥੇ ਪੈਰਿਸ ਵੀ ਬਿਸ਼ਾਰਤ ਆ। ਉਹਨੇ ਕਿਹਾ ਜੀ ਇਹ ਮਸ਼ਵਰਾ ਹੋਇਆ ਸੀ ਮੇਰਾ ਔਰ ਰਾਣਾ ਸਾਹਿਬ ਦਾ ਔਰ ਦੂਜੇ ਬੰਦਿਆਂ ਦਾ, ਅਤੇ ਮੈਂ ਹੀ ਮਸ਼ਵਰਾ ਦਿੱਤਾ ਸੀ ਵੀ ਰਾਣਾ ਸਾਹਿਬ ਨੂੰ ਘੱਲ ਦਿਓ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸੱਦਣਾ ਤੇ ਇੱਥੇ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਧਰ ਉੱਧਰ ਗਰਮੀਆਂ ਦੇ ਦਿਨਾਂ ਦੇ ਵਿੱਚ ਥੋੜ੍ਹੇ ਜਿਹੇ ਗਾਂਹ ਹੋਣੇ ਸਤੰਬਰ ਅਕਤੂਬਰ 'ਚ, ਅਤੇ ਮੇਲੇ ਠੇਲੇ ਲੱਗਣੇ ਨੇ, ਮੇਲਾ ਮਵੈਸ਼ੀਆਂ ਹੋਣਾ ਇੱਧਰ ਉੱਧਰ ਤੋਂ ਉੱਥੇ। ਉਹਨਾਂ ਕਿਹਾ ਨਹੀਂ ਜੀ ਉੱਥੇ ਅਸੀਂ ਨਹੀਂ ਸੱਦਦੇ, ਉਹ ਮੱਝਾਂ ਜਿਹੜੀਆਂ ਨੇ ਦੁੱਧ ਛੱਡ ਜਾਂਦੀਆਂ ਨੇ ਰਾਣਾ ਸਾਹਿਬ ਨੂੰ ਵੇਖ ਕੇ, ਦੁੱਧ ਘਟਾ ਜਾਂਦੀਆਂ ਨੇ ਮੱਝਾਂ ਸੁੱਕ ਜਾਂਦੀਆਂ ਨੇ ਰਾਣਾ ਸਾਹਿਬ ਨੂੰ ਵੇਖ ਲੈਣ 'ਤੇ, ਐਡੀ ਕੈੜੀ ਅੱਖ ਨਾਲ ਵੇਖਦੇ ਨੇ ਕਿ ਮੱਝਾਂ ਤਰੱਠ ਜਾਂਦੀਆਂ ਨੇ ਰਾਣਾ ਸਾਹਿਬ ਨੂੰ ਵੇਖ ਕੇ। ਅਤੇ ਉਹ ਦੂਸਰਾ ਉਹਨਾਂ ਕਿਹਾ ਇੱਕ ਫਾਇਦਾ ਵੀ ਹੋ ਜਾਂਦਾ ਕਿ ਪਿੱਸੂ ਛਿੱਸੂ ਵੀ ਮਰ ਜਾਂਦੇ ਨੇ ਮੱਝਾਂ ਦੇ ਜਿਸ ਵੇਲੇ ਰਾਣਾ ਸਾਹਿਬ ਨੂੰ ਵੇਖ ਲੈਂਦੇ ਨੇ। ਅਤੇ ਇਸ ਲਈ ਉਹਨਾਂ ਕਿਹਾ ਕਿ ਮੇਲਾ ਮਵੈਸ਼ੀਆਂ 'ਚ ਉਹਨਾਂ ਨੂੰ ਅਸੀਂ ਨਹੀਂ ਸਕਦੇ, ਉਹਨਾਂ ਨੂੰ ਜਨਾਬ ਉੱਥੇ ਹੀ ਘੱਲਣਾ ਹੈ। ਅਤੇ ਦੂਜੇ ਪਾਸੇ ਜਿਹੜੀ ਸੂਰਤ ਹਾਲ ਹੈ ਰਾਣਾ ਸਾਹਿਬ ਦੀ, ਤਾਂ ਤੁਹਾਨੂੰ ਅਸੀਂ ਬਿਆਨਕਾਰੀ ਦਿੱਤੀ, ਮੇਰੇ ਸ਼ਹਿਰ ਦੇ ਨੇ। ਜ਼ਾਹਿਰ ਹੈ ਮੈਂ ਤੁਹਾਨੂੰ ਪਹਿਲੇ ਵੀ ਆਖਿਆ ਸੀ ਕਿ ਜਿਹੜੀ ਭਾਬੀ ਸਾਹਿਬਾ ਨੇ ਸਾਡੀ, ਉਹ ਭੈਣ ਹੈ, ਅਤੇ ਉਹ ਵੀ ਗਏ ਨੇ, ਉਹਨਾਂ ਦੀ ਸ਼ਾਨ 'ਚ ਤਾਂ ਅਸੀਂ ਗੁਸਤਾਖੀ ਨਹੀਂ ਕਰਾਂਗੇ, ਉਹ ਸਾਡੀ ਭੈਣ ਹੈ, ਉਹ ਤਾਂ ਚਲੋ ਗਈ ਹੈ ਅਤੇ ਚੰਗਾ ਕੀਤਾ। ਬਲਕਿ ਚੰਗਾ ਕੀਤਾ ਰਾਣਾ ਸਾਹਿਬ ਬੜੇ ਜੁੜ ਉੱਥੇ ਗੋਰੀਆਂ ਦੇ ਨਾਲ ਸਲਾਮ ਅਲੈਕਮ ਕਰਨ ਡਏ ਨੇ, ਅਤੇ ਮੇਰਾ ਮਤਲਬ ਕਿ ਚੰਗਾ ਭਾਬੀ ਨੇ ਵਿੱਚ ਆਪਣਾ ਜਿਹੜਾ ਨਾ ਆਪਣਾ ਬੂਟ ਵਿੱਚ ਰੱਖਿਆ ਦਰਮਿਆਨ ਦੇ ਵਿੱਚ, ਵੀ ਰਾਣਾ ਸਾਹਿਬ ਨੂੰ ਪਤਾ ਹੋਵੇ ਵੀ ਗਾਂਹ ਪਿਛਾਂ ਆਇਆ ਅਤੇ ਪਿੱਛੋਂ ਖੁੱਚਾਂ 'ਚ ਪੈਣੀ ਹੈ। ਇਹ ਭਾਬੀ ਜੀ ਚੰਗਾ ਕੀਤਾ, ਇਸ ਬੰਦੇ 'ਤੇ ਧਿਆਨ ਹੀ ਰੱਖੋ ਤਾਂ ਚੰਗੀ ਗੱਲ ਹੈ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਓਲੰਪਿਕਸ ਦੇ ਵਿੱਚ ਅਸੀਂ 5ਵਾਂ ਵੱਡਾ ਮੁਲਕ ਹੈ। ਕਿੰਨਾ ਜਨਾਬ? ਉਹ ਨੰਬਰ 1, ਚੇਤੇ ਕਰਨਾ ਤੁਸੀਂ, ਨੰਬਰ 1 ਜਿਹੜੇ ਸੀ ਨਾ ਅਸੀਂ ਹਰ ਸ਼ਹਿਰ 'ਚ, ਸਾਡੀ ਏਅਰਲਾਈਨ ਨੰਬਰ 1, ਸਾਡੀ ਇੰਟੈਲੀਜੈਂਸ ਏਜੰਸੀਆਂ ਨੰਬਰ 1, ਸਾਡਾ ਇਹ ਵੀ ਦੱਸਦੇ ਨੇ ਵੀ ਜਿਹੜਾ ਸਾਡਾ ਐਟਮ ਬੰਬ ਹੈ ਨਾ ਉਹ ਨੰਬਰ 1 ਹੈ। ਉਹ ਮੂਰਖੋ, ਐਟਮ ਬੰਬ ਦੇ ਵਿੱਚ ਨੰਬਰ 1 ਬਣ ਕੇ ਕੀ ਕਰਨਾ ਜੀ? ਪਰ ਹਰ ਸ਼ਹਿਰ 'ਚ ਅਸੀਂ ਨੰਬਰ 1 ਹੈ। ਮਤਲਬ ਜੇ ਕਿਤੇ ਕੋਈ ਮਾੜਾ ਚੰਗਾ ਕੰਮ ਕਰ ਲੈਂਦੇ ਨਾ ਅਸੀਂ, ਮਤਲਬ ਉਹ ਚੰਗੀ ਗੱਲ ਹੈ ਕਿ ਅਸੀਂ ਫੁੱਟਬਾਲ ਬਣਾਉਂਦੇ ਹਾਂ, ਅਸੀਂ ਆਪਣਾ ਜਰਾਹੀ ਦਾ ਸਮਾਨ ਬਣਾਉਂਦੇ ਹਾਂ, ਜਾਂ ਅਸੀਂ ਫੈਸਲਾਬਾਦ ਦੇ ਵਿੱਚ ਟੈਕਸਟਾਈਲ ਬਣਾਉਂਦੇ ਹਾਂ, ਲੇਕਿਨ ਉਹ ਮਸ਼ੀਨਾਂ ਭਾਵੇਂ ਸਾਡੇ ਕੋਲ 1965 ਦੀਆਂ ਲੱਗੀਆਂ ਨੇ, ਬਾਅਦ 'ਚ ਕਦੀ ਬਦਲੀਆਂ ਨਹੀਂ, ਪਰ ਹੈ ਅਸੀਂ ਨੰਬਰ 1 ਹੈ ਉਹਦੇ ਵਿੱਚ, ਹਰ ਸ਼ਹਿਰ 'ਚ ਅਸੀਂ ਨੰਬਰ 1 ਹੈ। ਇਹ ਭਾਈ ਜੀ ਹੁਣ ਇਹਦੇ 'ਚ ਵੀ ਅਸੀਂ ਨੰਬਰ 1 ਆਏ। ਨੰਬਰ 1 ਕਿੱਥੋਂ ਆਏ? ਥੱਲਿਓਂ। 5ਵਾਂ ਵੱਡਾ ਮੁਲਕ ਕਿੱਥੋਂ ਥੱਲਿਓਂ ਆਏ? ਇੱਕ ਟੇਬਲ 'ਤੇ ਨਹੀਂ ਆਏ, ਬੜੇ ਟੇਬਲਾਂ 'ਤੇ ਆਏ। 5ਵਾਂ ਵੱਡਾ ਮੁਲਕ, ਗੌਰ ਕਰੋ, ਔਰ 5ਵਾਂ ਵੱਡਾ ਆਬਾਦੀ ਦੇ ਹਿਸਾਬ ਨਾਲ ਮੁਲਕ, ਔਰ ਉਹਦੇ 'ਚੋਂ ਸਿਰਫ 7 ਐਥਲੀਟ ਗਏ ਨੇ। ਕਿੰਨੇ ਜੀ? 7 ਐਥਲੀਟ। ਔਰ ਜਿਹੜੇ ਨੋਨ ਸਰਕਾਰੀ ਅਫੀਸ਼ੀਅਲਸ ਨੇ ਰਾਣਾ ਸਾਹਿਬ ਨੂੰ ਕੱਢ ਕੇ, ਉਹ 27 ਨੇ। ਉਹ ਕਿੰਨੇ ਨੇ? 27। ਮਤਲਬ ਇੱਕ ਐਥਲੀਟ ਤੇ 4 ਬੰਦੇ ਤੁਹਾਨੂੰ ਪਤਾ ਹੀ ਹੈ ਵੀ ਕਾਹਦੇ ਲਈ ਘੱਲੀ ਦੇ ਨੇ। ਕੋਈ ਬੰਦਾ ਇੱਕ ਤੇ ਉਹ ਅੱਲਾ ਮਾਫ ਕਰੇ, ਕੋਈ ਬੰਦਾ ਮਰ ਜਾਏ, ਉਹਦੀ ਗੱਲ ਨਹੀਂ ਮੈਂ ਕਰਨ ਡਿਆ, ਬੰਦਾ ਵੈਸੇ ਵੀ ਬੇਹੋਸ਼ ਹੋ ਜਾਏ, ਡਿੱਗ ਜਾਏ, ਤੇ ਉਹਨੂੰ 4 ਬੰਦਿਆਂ ਨੇ ਤੇ ਚੁੱਕ ਕੇ ਪਾਸੇ ਤੇ ਕਰਨਾ ਹੈ ਨਾ। ਤੋ ਇਸ ਵਾਸਤੇ 27 ਆਫੀਸ਼ੀਅਲ ਗਏ ਨੇ। ਉਹਨੇ ਆਖਿਆ ਪੈਰਿਸ ਦੇ ਦੌਰੇ ਕਰੋ, ਮੇਰਾ ਮਤਲਬ ਹੈ ਸਰਕਾਰੀ ਖਾਤੇ 'ਚ ਪੈਸੇ ਤੇ ਦੇਣੇ ਨੇ ਆਵਾਮ ਨੇ, ਆਵਾਮ ਭਰੇਗੀ ਪੈਸੇ, ਅਸੀਂ ਤੇ ਸਰਕਾਰੀ ਖਾਤੇ 'ਚ ਰਾਣੇ ਹੋਣੀ ਔਰ ਸਾਰੇ ਜਿਹੜੇ ਨੇ ਉਹ ਟੂਰ ਸ਼ੂਰ ਕਰਕੇ ਆਉਣ ਜਨਾਬ। ਉਹ 27 ਆਫੀਸ਼ੀਅਲ ਰਾਣਾ ਸਾਹਿਬ ਨੂੰ ਕੱਢ ਕੇ ਗਏ ਨੇ, ਤੇ ਉਹ ਜਿਹੜੇ 27 ਆਫੀਸ਼ੀਅਲ ਨੇ ਉਹ ਫਿਰ ਮਤਲਬ 4 ਬੰਦੇ ਇੱਕ ਐਥਲੀਟ ਤੇ ਲਾਏ ਨੇ। ਤੇ ਅੱਗੋਂ ਐਥਲੀਟਾਂ ਦੀ ਸੁਣ ਲਓ ਜਿਹੜੇ ਘੱਲੇ ਨੇ ਅਸੀਂ ਖੈਰ ਨਾਲ। ਤੈਰਾਕੀ ਦਾ ਮੁਕਾਬਲਾ ਹੋਇਆ, ਉਹਦੇ 'ਚ ਪਤਾ ਨਹੀਂ ਕੋਈ 200 ਬੰਦਾ ਸੀ, ਮਤਲਬ ਕਿੰਨਾ ਸੀ। ਤੈਰਾਕੀ ਦੇ ਮੁਕਾਬਲੇ 'ਚ ਅਸੀਂ ਸਭ ਤੋਂ ਆਖਰ ਤੇ ਆਏ। ਹਾਂਜੀ,
ਸਭ ਤੋਂ ਪਹਿਲੇ ਨੰਬਰ ਤੇ ਆਏ, ਪਰ ਆਖਰੀ ਤੇ, ਮਤਲਬ ਆਖਰ ਤੇ ਸਾਡੇ ਬੰਦੇ ਨੇ ਜਿਹੜੀ ਉਹ ਤੈਰਾਕੀ ਖਤਮ ਕੀਤੀ। ਸ਼ੁਕਰ ਇਹ ਕਰੋ ਕਿ ਡੁੱਬਿਆ ਨਹੀਂ ਸਾਡਾ ਮੁੰਡਾ, ਅੱਲਾ ਨੇ ਉਹਨੂੰ ਹਯਾਤੀ ਦਿੱਤੀ ਕਿ ਤੈਰਾਕੀ ਦੇ ਵਿੱਚ ਡੁੱਬ ਨਹੀਂ ਗਿਆ। ਜਿਹੋ ਜਿਹੇ ਨਾ ਬੰਦੇ ਘੱਲੇ ਹੋਣੇ ਨੇ ਚੁਣ ਚੁਣ ਕੇ, ਔਰ ਜੇ ਰਹੇ ਅੱਲਾ ਦੇ ਹੁਕਮ ਨਾਲ, ਜੇ ਸਾਡਾ ਚੌਧਰੀ ਤੇ ਇਹ ਇਸੇ ਤਰੀਕੇ ਨਾਲ ਰਹੇ ਤੇ ਲਓ ਤੁਹਾਡੇ ਨਾਲ ਵਾਅਦਾ ਹੈ, ਅਗਲੀ ਵਾਰੀ ਇੱਕ ਵੀ ਜਾ ਕੇ ਵਿਖਾਵੇ ਤੇ ਸਾਨੂੰ ਦੱਸਣਾ। ਇਸ ਵਾਰੀ ਤੇ 7 ਚਲੇ ਗਏ ਨਾ ਓਲੰਪਿਕਸ 'ਚ, ਅਗਲੀ ਵਾਰੀ ਇੱਕ ਵੀ ਚਲਾ ਗਿਆ ਤੇ ਸਾਨੂੰ ਦੱਸਣਾ। ਉਹ ਪਹਿਲੇ ਇੱਕ ਭੈੜ ਚੂਜਿਆ ਰਿਟਾਇਰਡ ਜਰਨਲ ਸੀ, ਉਹ ਲੈ ਦੇ ਗਿਆ ਓਲੰਪਿਕਸ ਨੂੰ, ਪਤਾ ਨਹੀਂ ਕਿੰਨੇ ਕੁ ਸਾਲ ਉਹਨੇ ਤਬਾਹੀ ਮਚਾਤੀ। ਉਦੋਂ ਬਾਅਦ ਇਹ ਆਏ ਨੇ, ਇਹਨਾਂ ਕਿਹਾ ਅਸੀਂ ਤੇ ਬੱਲ ਲੀਹਾਂ ਹੀ ਭੰਨ ਦਿਆਂਗੇ, ਤਬਾਹੀ ਕਰਕੇ ਰੱਖ ਦਿਆਂਗੇ। ਬਹਰਹਾਲ ਹੁਣ ਜੀ ਰਾਣਾ ਇਨ ਓਲੰਪਿਕਸ ਹੈ ਤੇ ਅਗਲੇ ਸਾਲ ਮੈਨੂੰ ਲੱਗਦਾ ਹੈ, ਵੈਸੇ ਉਹ ਪਟੇਲ ਸਾਹਿਬ ਨੂੰ ਘੱਲਣਾ ਚਾਹੀਦਾ ਸੀ, ਕਿਉਂਕਿ ਓਲੰਪਿਕਸ 'ਚ ਅਗਰ ਕੋਈ ਮੱਝਾਂ ਗਾਈਆਂ ਆਈਆਂ ਹੁੰਦੀਆਂ, ਉਹ ਇਮਰਾਨ ਖਾਨ ਸਾਹਿਬ ਦੇ ਜਿਹੜੇ ਮਾਜ਼ਰਤ ਨਾਲ ਪਿਸ਼ਾਬ 'ਚੋਂ ਸ਼ਰਾਬ ਕੱਢਦੇ ਸਨ, ਤੇ ਤੁਹਾਨੂੰ ਪਤਾ ਕਿ ਉੱਥੇ ਓਲੰਪਿਕਸ ਦੇ ਵਿੱਚ ਤਾਂ ਹੁਣ ਆਵਾਮ ਆਈ ਹੋਣੀ, ਸ਼ਰਾਬ ਦੀ ਡਿਮਾਂਡ ਵੀ ਬੜੀ ਹੋਣੀ, ਤੇ ਪੈਰਿਸ 'ਚ ਪਿਸ਼ਾਬ ਪਸ਼ੂਬ 'ਚੋਂ ਸ਼ਰਾਬ ਕੱਢ ਕੇ ਵੇਚਦੇ ਵੂਚਦੇ ਫਿਰਦੇ, ਤੇ ਚਲੋ ਕੋਈ $4 ਹੀ ਲੈ ਆਉਂਦੇ ਵਾਪਸ, ਯੂਰੋ ਸ਼ੋਰੋ ਕੋਈ ਫਰੈਂਕ ਲੈ ਆਉਂਦੇ ਵਾਪਸ। ਲੇਕਿਨ ਚਲੋ ਹੁਣ ਇਹ ਤਾਂ ਖਬਰ ਹੋ ਗਈ ਜੀ। ਹੁਣ ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਜੀ ਕਿ ਅਲੀਮਾ ਸਾਹਿਬਾ ਨੇ ਕਿਹਾ ਕਿ ਕੋਈ ਡੀਲ ਨਹੀਂ ਹੋ ਰਹੀ। ਇਹ ਜਿਹੜੀਆਂ ਤਮਾਮ ਗੱਲਾਂ ਨੇ ਡੀਲ ਡੂਲ ਦੀਆਂ ਕਰ ਰਹੇ ਨੇ, ਇਹ ਸਭ ਝੂਠ ਹੈ। ਅਸੀਂ ਬਿਲਕੁਲ ਕਿਸੇ ਕਿਸਮ ਦੀ ਕੋਈ ਡੀਲ ਨਹੀਂ ਕਰ ਰਹੇ। ਔਰ ਇਮਰਾਨ ਖਾਨ ਨੇ ਡੀਲ ਕਰਨੀ ਹੁੰਦੀ ਤੇ ਐਡੀ ਲੰਮੀ ਜੇਲ੍ਹ ਕੱਟਣੀ ਸੀ। ਇਮਰਾਨ ਖਾਨ ਨੇ ਤਾਂ ਸਿਰਫ ਇਹ ਕਿਹਾ ਆਰਮੀ ਚੀਫ ਨੂੰ ਕਿ ਜੀ ਗੈਰ ਸਿਆਸੀ ਹੋ ਜਾਓ। ਅੱਜ ਸਹਾਫੀਆਂ ਨੇ ਵੀ ਅੰਦਰ ਪੁੱਛਿਆ ਹੈ ਕਿ ਤੁਸੀਂ ਤਾਂ ਨਿਊਟਰਲ ਨੂੰ ਜਾਨਵਰ ਆਂਦੇ ਸੋ, ਤੇ ਆਪਣਾ ਆਰਮੀ ਚੀਫ ਨੂੰ ਕੀ ਆਖਣ ਡਏ ਹੋ ਵੀ ਜਾਨਵਰ ਹੋ ਜਾਓ? ਉਹਨਾਂ ਕਿਹਾ ਨਹੀਂ ਬਾਈ, ਮੈਂ ਇਹ ਨਹੀਂ ਆਖਣ ਡਿਆ ਵੀ ਜਾਨਵਰ ਹੋ ਜਾਓ, ਮੈਂ ਤਾਂ ਸਿਰਫ ਇੰਨੀ ਗੱਲ ਆਖੀ ਹੈ ਵੀ ਗੈਰ ਸਿਆਸੀ ਹੋ ਜਾਓ। ਤੇ ਇਹ ਹੁਣ ਅਲੀਮਾ ਖਾਨਮ ਸਾਹਿਬਾ ਨੇ ਵੀ ਇਹ ਦੱਸ ਦਿੱਤਾ। ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਮੈਂ ਰੇਂਜਰ ਦੇ ਉੱਤੇ ਮੁਕੱਦਮਾ ਕਰਾਂਗਾ। ਜਿਸ ਤਰੀਕੇ ਨਾਲ ਮੈਨੂੰ ਜਾਲੀ ਝੂਠੇ ਤਰੀਕੇ ਨਾਲ ਹਾਈ ਕੋਰਟ 'ਚ ਫੜਿਆ ਗਿਆ ਸੀ, ਗਿਰੇਬਾਨ ਤੋਂ ਲੱਤਾਂ ਤੇ ਡੰਡੇ ਮਾਰੇ ਗਏ ਸਨ, ਉਹਦੇ ਤੇ ਮੈਂ ਮੁਕੱਦਮਾ ਕਰਨਾ ਰੇਂਜਰ ਤੇ, ਕਿਉਂਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਉਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦੇ ਚੁੱਕੀ ਹੈ। ਇਹ ਇਮਰਾਨ ਖਾਨ ਸਾਹਿਬ ਨੇ ਕਿਹਾ। ਅੱਛਾ ਜੀ, ਚੀਫ ਜਿਹੜੇ ਸਾਡੇ ਹੈ ਨੇ ਇਸ ਵੇਲੇ ਸਪੋਕਸ ਪਰਸਨ ਮਿਲਟਰੀ ਦੇ, ਔਰ ਸਾਡੇ ਇਸ ਵੇਲੇ ਰਜੀਮ ਦੇ ਜਨਾਬ ਸੁਹੇਲ ਵੜਾਇਚ ਸਾਹਿਬ, ਉਹ ਵੀ ਹੁਣ ਮੰਨ ਗਏ ਨੇ। ਉਹਨਾਂ ਇਹ ਕਿਹਾ ਹੈ ਕਿ ਜੀ ਵਿਕਟਰੀ ਸਟੈਂਡ ਤੇ ਇਕੱਲਾ ਇਮਰਾਨ ਖਾਨ ਖਲੋਤਾ ਹੈ। ਮੱਥੇ ਤੇ ਸਿਲਵਟ ਪਾਓ ਜਾਂ ਇਸ ਗੱਲ ਨੂੰ ਮੰਨੋ, ਇਹ ਤੁਹਾਨੂੰ ਮਿੱਠੀ ਲੱਗੇ ਜਾਂ ਕੌੜੀ ਲੱਗੇ, ਇਮਰਾਨ ਖਾਨ ਹੀ ਜਿੱਤਿਆ। ਮੌਲੇ ਨੂੰ ਮੌਲੇ ਨਹੀਂ ਮਾਰਨਾ ਹੈ, ਮਤਲਬ ਕਿ ਇਮਰਾਨ ਖਾਨ ਪਾਪੂਲਰ, ਇਮਰਾਨ ਖਾਨ ਨੂੰ ਇਮਰਾਨ ਖਾਨ ਹੀ ਹਰਾ ਸਕਦਾ। ਇਮਰਾਨ ਖਾਨ ਨੂੰ ਇੱਕ ਵਾਰੀ ਹਕੂਮਤ ਦਿਓ, ਤੁਹਾਨੂੰ ਭੈੜੀ ਲੱਗਦੀ ਗੱਲ ਜਾਂ ਚੰਗੀ ਲੱਗਦੀ ਇਹ ਦਿਓ। ਇਹ ਵੈਸੇ ਉਹਨਾਂ ਕਾਲਮ ਚੰਗਾ ਲਿਖਿਆ, ਪਰ ਸਾਰਾ ਕੰਮ ਚੰਗਾ ਕਰਨ ਤੇ ਇਹ ਮੁਮਕਿਨ ਨਹੀਂ ਹੁੰਦਾ। ਆਖਰ ਤੇ ਉਹਨਾਂ ਗੰਦ ਮਾਰਿਆ ਥੋੜ੍ਹਾ ਜਿਹਾ, ਉਹ ਮੈਂ ਹੁਣ ਡਿਟੇਲ 'ਚ ਨਹੀਂ ਜਾਂਦਾ, ਲੰਮੀ ਹੋ ਜਾਣੀ ਗੱਲ, ਵੀਲੌਗ ਨਿੱਕਾ ਹੁੰਦਾ ਹੈ। ਲੇਕਿਨ ਬਹਰਹਾਲ ਉਹਨਾਂ ਇਹ ਆਖਿਆ ਕਿ ਜੇ ਮੁਜੀਬੁਰ ਰਹਿਮਾਨ, ਸ਼ੇਖ ਮੁਜੀਬੁਰ ਰਹਿਮਾਨ ਦੀ ਮੈਜੋਰਿਟੀ ਮੰਨ ਲਈ ਜਾਂਦੀ ਤੇ ਅੱਜ ਹੋ ਸਕਦਾ ਬੰਗਲਾਦੇਸ਼ ਅਲੱਗਾ ਨਾ ਹੁੰਦਾ, ਉਹ ਅਨਪਾਪੂਲਰ ਹੋ ਜਾਂਦਾ ਆਪੇ ਹੀ ਬੰਗਲਾਦੇਸ਼ ਦੇ ਵਿੱਚ ਜਦੋਂ ਉਹਨੇ ਪਰਫਾਰਮ ਨਹੀਂ ਸੀ ਕਰਨਾ। ਤੇ ਉਹਨਾਂ ਆਖਿਆ ਮੇਰੀ ਖੁਆਇਸ਼ ਹੈ ਕਿ ਇਮਰਾਨ ਖਾਨ ਪਰਫਾਰਮ ਕਰੇ, ਪਰ ਮੈਨੂੰ ਲੱਗਦਾ ਨਹੀਂ, ਮਤਲਬ ਮੇਰੀ ਨੀਅਤ ਗੰਦੀ ਹੈ, ਮੈਨੂੰ ਪਹਿਲਾਂ ਹੀ ਲੱਗਦਾ ਕਿ ਇਮਰਾਨ ਖਾਨ ਨੇ ਨਾਕਾਮ ਹੋ ਜਾਣਾ। ਇਹ ਵੜੈਚ ਸਾਹਿਬ ਨੇ ਕਿਹਾ। ਆਖਰ ਤੇ ਗੰਦ ਵੀ ਮਾਰਨਾ ਹੁੰਦਾ ਥੋੜ੍ਹਾ ਜਿਹਾ, ਤੁਹਾਨੂੰ ਪਤਾ। ਲੇਕਿਨ ਬਾਈ ਐਂਡ ਲਾਰਜ ਉਹਨਾਂ ਦਾ ਆਰਟੀਕਲ ਇਹੀ ਹੈ, ਇੱਕ ਚੰਗੀ ਖਾਰ। ਚਲੋ ਮੈਨੂੰ ਨਹੀਂ ਪਤਾ ਵੀ ਹੁਣ ਮੈਨੂੰ ਤਾਂ ਲੱਗਦਾ ਹੈ ਕਿਸੇ ਨੇ ਅੰਦਰੋਂ ਹੀ ਆਖਿਆ ਉਹਨਾਂ ਨੂੰ ਵੀ ਹੁਣ ਜ਼ਰਾ ਇੱਕ ਚੰਗਾ ਆਰਟੀਕਲ ਲਿਖ ਦਿਓ, ਹੁਣ ਅਸੀਂ ਇਸ ਪਾਸੇ ਨੂੰ ਜਾਣਾ ਚਾਹੁੰਦੇ ਹਾਂ। ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਮੁਈਦ ਪੀਰਜ਼ਾਦਾ ਸਾਹਿਬ ਦੇ ਬਕੌਲ ਜਿਹੜੇ ਸਾਡੇ ਚੌਧਰੀ ਸਾਹਿਬ ਨੇ, ਉਹਨਾਂ ਨੇ ਬੜੀ ਇੱਕ ਕੋਸ਼ਿਸ਼ ਕਰ ਲਈ ਕਿ ਅਸੀਂ ਇੱਕ ਪੇਜ 'ਤੇ ਹਾਂ, ਅਸੀਂ ਔਰ ਨੂਨ ਲੀਗ ਔਰ ਪੀਪਲਸ ਪਾਰਟੀ ਇੱਕ ਪੇਜ 'ਤੇ, PTI ਦੀ ਅਸੀਂ ਤਬਾਹੀ ਕਰ ਦਿਆਂਗੇ। ਇਹ ਬਿਆਨੀਆਂ ਵੇਚਣ ਦੀ ਕੋਸ਼ਿਸ਼ ਕੀਤੀ, ਨਹੀਂ ਵਿਕਿਆ। ਹੁਣ ਜ਼ਰਾ ਨਿਊਟਰਲ ਵਾਲਾ ਬਿਆਨੀਆਂ, ਤੇ ਉਹ ਹੀ ਸਾਰੇ ਤੁਸੀਂ ਦੇਖੋਗੇ ਲਿਫਾਫੇ ਸ਼ਫਾਫੇ ਹੁਣ ਇਹੋ ਜਿਹੀ ਗੱਲ ਕਰਨਗੇ। ਲੇਕਿਨ ਚੰਗੀ ਗੱਲ ਹੈ, ਅਗਰ ਇਹ ਕਰਨ ਵੀ ਤਾਂ ਚੰਗੀ ਗੱਲ ਹੈ, ਮੁਲਕ ਦੀ ਕੋਈ ਬਿਹਤਰੀ ਹੋਏਗੀ। ਇਸ ਪਾਸੇ ਜ਼ਰਾ ਥੋੜ੍ਹਾ ਜਿਹਾ ਆਓ ਤਾਂ ਕਿ ਮੁਲਕ ਦੀ ਥੋੜ੍ਹੀ ਜਿਹੀ ਬਿਹਤਰੀ ਹੋਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਤੁਹਾਨੂੰ ਦੇਣੀ ਹੈ ਕਿ ਚੀਫ ਜਸਟਿਸ ਪਾਕਿਸਤਾਨ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਕਤਲ ਦਾ ਫਤਵਾ ਦੇ ਦਿੱਤਾ ਹੈ। ਉਹਨਾਂ ਦਾ ਸਿਰ ਲਾ ਕੇ ਲਿਆਉਣ ਦਾ ਫਤਵਾ ਦਿੱਤਾ ਸੀ TLP ਦੇ ਨਾਇਬ ਅਮੀਰ ਜ਼ਹੀਰੁਲ ਹਸਨ ਸ਼ਾਹ ਸਾਹਿਬ ਨੇ। ਉਕਾੜੇ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਹੁਣ ਨਾਮਾਲੂਮ ਮਕਾਮ 'ਤੇ ਕਰ ਦਿੱਤਾ ਗਿਆ ਮੁੰਤਕਿਲ। ਲੋਕਾਂ ਆਖਿਆ, ਜਿਹੜੇ ਨੂਨ ਲੀਗ ਦੇ ਵਜ਼ੀਰ ਨੇ, ਉਹਨਾਂ ਆਖਿਆ ਵੀ ਇਹ ਗਲਤ ਗੱਲ ਹੈ, ਇਹੋ ਜਿਹੇ ਫਤਵੇ ਨਾ ਦਿਓ ਲੋਕਾਂ ਦੇ ਉੱਤੇ, ਮਾੜੀ ਗੱਲ ਹੈ। ਇਹੋ ਜਿਹੇ ਫਤਵੇ ਦਿਓਗੇ ਤਾਂ ਫਿਰ ਮੁਲਕ ਦੇ ਵਿੱਚ ਇੰਤਸ਼ਾਰ ਫੈਲੇਗਾ। ਬੰਦੇ ਦੇ ਪੁੱਤਰ ਬਣੋ ਔਰ ਅਦਾਲਤੀ ਤਰੀਕੇ ਦੇ ਨਾਲ ਨਿਬੜੋ, ਇਹ ਫਤਵੇ ਆਪ ਦੇ ਕੇ ਕੰਮ ਨਾ ਕਰੋ। ਇੱਕ ਬਹਰਹਾਲ ਉਹਨਾਂ ਦੇ ਹੋਰ ਇੱਕ ਟਵੀਟ ਸਾਡੇ ਸਾਹਮਣੇ ਆਇਆ, ਉਹਨਾਂ ਦੇ ਇੱਕ ਹੋਰ ਜ਼ਲੀ ਅਹੁਦੇਦਾਰ ਨੇ ਵੀ ਉਹਨਾਂ ਦੇ ਸਿਰ ਦਾ ਜਿਹੜਾ ਉਹ ਕੀਮਤ ਰੱਖ ਦਿੱਤੀ ਹੈ ਤੇ ਫਤਵਾ ਦੇ ਦਿੱਤਾ ਨਵਾਂ। ਤੇ ਬਹਰਹਾਲ ਇਹ ਮਾਮਲਾ ਹੈ। ਅੱਛਾ ਜੀ, ਰਊਫ ਕਲਾਸਰਾ ਸਾਹਿਬ ਨੇ ਜਿਹੜਾ ਨਾ, ਉਹ ਆਤਮਤਾਈ ਦੀ ਕਬਰ 'ਤੇ ਲੱਤ ਮਾਰੀ ਹੈ ਪਹਿਲੀ ਵਾਰੀ। ਉਹ ਪਿਛਲੇ ਕਈਆਂ ਸਾਲਾਂ 'ਚ, ਕੋਈ 7-8 ਸਾਲਾਂ 5-6 ਸਾਲਾਂ 'ਚ ਪਹਿਲੀ ਵਾਰੀ ਉਹਨਾਂ ਕ੍ਰੈਡਿਟ ਦੇ ਛੱਡਿਆ, ਔਰ ਉਹ ਵੀ ਇੰਨਾ ਸਾਰਾ ਇਮਰਾਨ ਖਾਨ ਨੂੰ ਕ੍ਰੈਡਿਟ ਦੇ ਦਿੱਤਾ, ਸਮਝ ਤੋਂ ਬਾਹਰ ਹੈ। ਮੈਨੂੰ ਲੱਗਦਾ ਹੈ ਵੀ ਕਿਤੇ ਜਾਂ ਤਾਂ ਰਾਤ ਦੇ ਪਿਛਲੇ ਪੈਰ ਸੁੱਤਿਆਂ ਉੱਠ ਕੇ ਟਵੀਟ ਕੀਤਾ ਜਾਂ ਕੋਈ ਹੋਰ ਮਾਮਲਾ ਬਣਿਆ। ਯਕੀਨ ਨਹੀਂ ਆਉਣ ਡਿਆ ਵੀ ਇਹ ਕੰਮ ਰਊਫ ਕਲਾਸਰਾ ਸਾਹਿਬ ਦਾ। ਉਹਨਾਂ ਕਿਹਾ ਕਿ ਇਹ ਜਿਹੜੇ ਬਿਜਲੀ ਦੇ ਮੁਆਹਦੇ ਹੈ ਨਾ, ਇਹਨਾਂ ਦਾ ਅਸਲ ਵਿਗਾੜ ਮਾਜ਼ੀ ਦਾ ਹੈ, ਇਹ ਸਾਰਾ ਮਾਜ਼ੀ ਵਾਲਿਆਂ ਨੇ ਕਾਰਵਾਈ ਕੀਤੀ, ਇਹਦੇ 'ਚ ਇਮਰਾਨ ਖਾਨ ਦਾ ਕਸੂਰ ਨਹੀਂ ਹੈ।
ਇਹ ਸਾਰੇ ਜਿਹੜੇ ਬਿਜਲੀ ਦੇ ਮੁਆਹਦੇ ਸਾਰੇ ਕੀਤੇ ਹੋਏ ਨੇ, ਸ਼ਹਿਬਾਜ਼ ਸ਼ਰੀਫ ਨੇ ਕੀਤੇ ਨੇ, ਦੂਜਿਆਂ ਨੇ ਕੀਤੇ ਨੇ, ਨਵਾਜ਼ ਸ਼ਰੀਫ ਨੇ ਕੀਤੇ ਨੇ, ਜ਼ਰਦਾਰੀ ਨੇ ਕੀਤੇ ਨੇ, ਉਹਨਾਂ ਦਾ ਪਾਇਆ ਹੋਇਆ ਵਿਗਾੜ ਹੈ। ਇੱਥੋਂ ਤੱਕ ਨਹੀਂ, ਮੈਂ ਤੇ ਹੈਰਾਨ ਰਹਿ ਗਿਆ ਕਿ ਰਊਫ ਕਲਾਸਰਾ ਸਾਹਿਬ ਇਦੋਂ ਵੀ ਗਾਹ ਨਿਕਲ ਗਏ, ਉਹਨਾਂ ਹੋਰ ਕ੍ਰੈਡਿਟ ਦਿੱਤਾ। ਉਹਨਾਂ ਕਿਹਾ ਜੀ ਇਮਰਾਨ ਖਾਨ ਦਾ ਤੇ ਕ੍ਰੈਡਿਟ ਇਹ ਬਣਦਾ ਵੀ ਉਹਨਾਂ ਡਾਲਰ ਦੀ ਕੀਮਤ 148 ਰੁਪਈਏ ਤੇ ਫਿਕਸ ਕਰ ਦਿੱਤੀ ਸੀ। ਮੈਂ ਤਾਂ ਜਦੋਂ ਬਿਜਲੀ ਘਰ ਲੱਗਾ ਉਦੋਂ ਜਿਹੜੀ ਡਾਲਰ ਦੀ ਕੀਮਤ ਸੀ ਉਸ ਹਿਸਾਬ ਨਾਲ ਮੁਕੰਮਲ ਹੋਇਆ ਤਾਂ ਉੱਥੇ ਫਿਕਸ ਕਰ ਦਿੱਤੀ। ਹੁਣ ਡਾਲਰ ਅਗਰ 276 ਦਾ ਜਿਹੜਾ ਇਹ ਕੰਮ ਕਰਕੇ ਗਏ ਸੀ, ਅਗਰ ਉਹਦੇ ਹਿਸਾਬ ਨਾਲ ਪ੍ਰੋਫਿਟ ਜਾਂਦਾ ਤਾਂ ਅੱਜ ਤੇ ਬਿਲਕੁਲ ਹੀ ਮਰ ਜਾਣਾ ਸੀ। ਤੇ ਉਹਨਾਂ ਕਿਹਾ ਇਹ ਕ੍ਰੈਡਿਟ ਜਾਂਦਾ ਇਮਰਾਨ ਖਾਨ ਨੂੰ ਕਿ ਫਿਰ ਵੀ ਕੁਝ ਨਾ ਕੁਝ ਇਹਨਾਂ ਮੁਆਹਦਿਆਂ ਦੇ ਵਿੱਚ ਕਰ ਗਿਆ ਸੀ ਔਰ ਥੋੜੀ ਬਚਤ ਕਰ ਗਿਆ। ਰਊਫ ਕਲਾਸਰਾ ਸਾਹਿਬ ਬੜੇ ਚਿਰ ਬਾਅਦ ਸੱਚ ਬੋਲਿਆ ਜੇ, ਤੁਹਾਡੀ ਬੜੀ ਮਿਹਰਬਾਨੀ ਹੈ। ਲੇਕਿਨ ਚਲੋ ਮਿਹਰਬਾਨੀ ਉਹਨਾਂ ਦੀ। ਅੱਛਾ ਜੀ, ਸਹਾਫੀ ਨੇ ਸਵਾਲ ਕੀਤਾ ਡੰਟੋਨਕ ਕੋਲੋਂ ਕਿ ਤੁਸੀਂ 200 ਯੂਨਿਟ ਫ੍ਰੀ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਨਾ ਅਸੀਂ ਨਹੀਂ ਸੀ ਕੀਤਾ, ਇਹ ਬਿਲਾਵਲ ਜ਼ਰਦਾਰੀ ਸਾਹਿਬ ਨੇ ਕੀਤਾ ਸੀ ਆਪਣੀ ਕੰਪੇਨ 'ਚ, ਅਸੀਂ ਨਹੀਂ ਸੀ ਕੀਤਾ। ਇਸ ਤਰ੍ਹਾਂ ਤੁਹਾਨੂੰ ਸੁਣਾਉਣੇ ਬਾਜੀ ਨੇ ਕੀ ਕਿਹਾ ਸੀ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿਹਾ ਸੀ ਕਿ ਨਹੀਂ ਸੀ ਕਿਹਾ। ਪਰ ਡੰਟੋਨਕ ਪੈਰਾਂ ਤੋਂ ਮੁੱਕਰ ਗਿਆ। 200 यूनिट से नीचे जितने लोग हैं उनको मुफ्त बिजली मिला करेंगे। ये बिलावल भुट्टो का वादा है कि 300 यूनिट बिजली मुफ्त। अच्छा जी, अगे चलने। अगे पीटीआई को मुज़ाकरात की पेशकशों का वक्त गुजर गया, हुकूमत मुद्दत पूरी करेगी। इरफान सदीकी साहब ने बड़क मारी है तो वो किसी वेले चूहा ड्रम 'ਚ डिग पे ना तो वो भी निकल के बड़का मारदा है। हुण वो बड़का मार रहे हैं। दूजे पासे जिहड़े ने राणा साहब आंदे ने असीं मुज़ाकरात की गल करदे ते गालां कढदे ने। मुसद्दक मलिक साहब आंदे ने आओ मुज़ाकरात करो। तो मेरा मतलब है इन्हां दे एहसन इकबाल भी आंदे ने आओ मुज़ाकरात करो। तो ये अजकल इन्हां दा हुण मामलात जिहड़े ने वो तुहाडे सामने ने। अच्छा, बिजली दे बिल्लां ते क्योंकि गल हो ही रही है तो क्विकली तुहाडे सामने खबर रखते हैं। गुजरांवाले 'च रज़िया बीबी 65 साल उम्र और ऑपरेशन पित्ते का कराउणा सी, पैसे इकट्ठे कीते सन, दर्द बड़ी होंदी सी पित्ते 'ਚ, बिजली का बिल आ गया, वो पैसे ਜਿਹੜੇ ਆਪਰੇਸ਼ਨ ਲਈ ਇਕੱਠੇ ਕੀਤੇ ਸਨ ਬਿਜਲੀ ਦਾ ਬਿੱਲ ਜਮ੍ਹਾਂ ਕਰਾ ਛੱਡਿਆ ਔਰ ਉਸ ਤੋਂ ਬਾਅਦ ਫਿਰ ਦਰਦ ਹੋਈ, ਬਰਦਾਸ਼ਤ ਨਹੀਂ ਹੋਈ ਤੇ ਜਾ ਗੰਦੇ ਨਾਲੇ 'ਚ ਛਾਲ ਮਾਰ ਕੇ ਤੇ ਆਪਣੀ ਜ਼ਿੰਦਗੀ ਲੈ ਲਈ ਇਸ ਬਿਜਲੀ ਦੇ ਬਿੱਲਾਂ ਦੇ ਦੁੱਖੋਂ। ਔਰ ਅਗਰ ਹੈਲਥ ਕਾਰਡ ਹੁੰਦਾ ਤੇ ਉਹਦਾ ਵਿਚਾਰੀ ਦਾ ਜਿਹੜਾ ਉਹ ਪਿੱਤੇ ਦਾ ਆਪਰੇਸ਼ਨ ਹੋ ਜਾਂਦਾ ਫ੍ਰੀ 'ਚ ਹੀ ਤੇ ਉਹ ਆਪਣੀ ਜਾਨ ਨਾ ਲੈਂਦੀ। ਇਹਨਾਂ ਮੂਰਖਾਂ ਇੱਕ ਪਾਸੇ ਲੁੱਟਿਆ ਲੋਕਾਂ ਨੂੰ ਬਿਜਲੀ ਦੇ ਬਿੱਲ ਵਧਾ ਕੇ ਤੇ ਦੂਜੇ ਪਾਸੇ ਇਹਨਾਂ ਹੈਲਥ ਕਾਰਡ ਵਰਗੀ ਜਿਹੜੀ ਫੈਸਿਲਿਟੀ, ਉਹ ਚਾਚੇ ਭਤੀਜੀ ਨੇ ਗੱਲ ਨਹੀਂ ਸੀ ਕੀਤੀ ਵੀ ਇਮਰਾਨ ਖਾਨ ਦਾ ਪ੍ਰੋਜੈਕਟ ਇਹਨੂੰ ਬੰਦ ਕਰ ਦਿਓ, ਇਹ ਨਹੀਂ ਚਲਾਉਣਾ, ਹੈਲਥ ਕਾਰਡ ਵੀ ਖੋਹ ਲਿਆ। ਮਤਲਬ ਲੋਕਾਂ ਨੂੰ ਹਰ ਪਾਸਿਓਂ ਲੁੱਟਿਆ। ਇਹ ਦੁਸ਼ਮਣ ਨੇ ਅਸਲ ਲੋਕਾਂ ਦੇ। ਇਹ ਕਦੀ ਵੀ ਇਹ ਕ੍ਰਿਮੀਨਲ ਨੇ, ਇਹ ਮੁਜਰਮ ਨੇ ਕੌਮ ਦੇ। ਇਹਨਾਂ ਨੂੰ ਕਦੀ ਵੀ ਤੁਸੀਂ ਸਿਆਸਤਦਾਨ ਨਹੀਂ ਕਹਿ ਸਕਦੇ, ਨਾ ਇਹਨਾਂ ਦੀਆਂ ਸ਼ਕਲਾਂ ਤੇ ਨਾ ਇਹਨਾਂ ਦੀਆਂ ਅਕਲਾਂ ਸਿਆਸਤਦਾਨਾਂ ਵਾਲੀਆਂ ਨੇ। ਸੁਪਰੀਮ ਕੋਰਟ ਦੇ ਜੱਜ ਸਾਹਿਬ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਤੇ ਉਹ ਹਾਈ ਕੋਰਟ ਦੇ ਚੀਫ ਜਸਟਿਸ ਵੀ ਸਨ, ਜਿਨ੍ਹਾਂ ਨੇ ਇਹ ਟ੍ਰਿਬਿਊਨਲ ਲਾਏ ਨੇ ਜਿਹਦੇ 'ਚ ਫਾਰਮ 45 ਵਾਲੀ ਧਾਂਦਲੀ ਫੜੀ ਜਾਣੀ ਹੈ। ਹਾਈ ਕੋਰਟ ਦੇ ਉਹ ਜਿਹੜੇ ਜੱਜ ਲਾ ਦਿੱਤੇ ਸਨ ਜਿਹੜੇ ਇਹਨਾਂ ਨੂੰ ਕਬੂਲ ਨਹੀਂ ਸਨ, ਉਹਨਾਂ ਦੀ ਬੇਟੀ ਦਾ ਵਾਰੰਟ ਕੱਢ ਦਿੱਤਾ। ਐਵੇਂ ਕੋਈ ਪੁਰਾਣਾ ਐਕਸੀਡੈਂਟ ਕੱਢ ਕੇ ਉਹਦਾ ਹੁਣ ਵਾਰੰਟ ਕੱਢ ਦਿੱਤਾ। ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਮਿਸਾਲ ਬਣਾ ਰਹੇ ਨੇ ਜਸਟਿਸ ਸ਼ਹਿਜ਼ਾਦ ਮਲਿਕ ਨੂੰ ਕਿ ਜਿਹੜਾ ਸਾਡੀ ਗੱਲ ਨਹੀਂ ਮੰਨੇਗਾ ਉਹਨੂੰ ਫਿਰ ਤੁੰਨ ਕੇ ਰੱਖ ਦਿਆਂਗੇ। ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਕੁਝ ਨਹੀਂ ਹੋਣਾ, ਇਹਨਾਂ ਹੋਰ ਵੀ ਕਈਆਂ ਨੂੰ ਤੁੰਨ ਕੇ ਰੱਖਣਾ ਸੀ। ਖਲੋਤੇ ਨੇ ਲੋਕੀ ਆਪਣੇ ਆਪਣੇ ਥਾਂ 'ਤੇ, ਤੁਸੀਂ ਇਨਸ਼ਾਅੱਲਾ ਖਲੋਵੋ। ਪਾਕਿਸਤਾਨ ਦੀ ਆਵਾਮ ਤੁਹਾਡੇ ਨਾਲ ਖਲੋਤੀ ਹੈ, ਅੱਲਾ ਜਿਹੜਾ ਉਹ ਚੰਗੀ ਕਰੇਗਾ। ਅੱਛਾ ਜੀ, ਅਹਿਮਦ ਜੰਜੂਆ ਸਾਹਿਬ ਦੇ ਕੇਸ ਦੇ ਰਿਮਾਰਕਸ ਦੇ ਵਿੱਚ ਉਹਨਾਂ ਦੇ ਉੱਤੇ ਜ਼ਾਹਿਰ ਹੈ ਦਹਿਸ਼ਤਗਰਦੀ ਦਾ ਮੁਕੱਦਮਾ ਦਿੱਤਾ ਅਤੇ ਆਖਿਆ ਇਹਨਾਂ ਕੋਲੋਂ ਬਰੂਦ ਲੱਭਿਆ ਬੜਾ ਸਾਰਾ, ਅਤੇ ਬਰੂਦ ਇਹਨਾਂ ਨੂੰ ਤਾਲਿਬਾਨ ਦੀ ਤਹਿਰੀਕ ਦਾ ਕੋਈ ਬੰਦਾ ਸਪਲਾਈ ਕਰਦਾ ਸੀ। ਉੱਤੇ ਜੱਜ ਸਾਹਿਬ ਇੱਕ ਗੋ ਮਖੌਲ, ਜੱਜ ਸਾਹਿਬ ਝੰਗ ਦੇ ਰਹਿਣ ਵਾਲੇ ਨੇ। ਸਿਪਰਾ ਸਾਹਿਬ ਨੇ ਚੰਗੇ ਬੰਦੇ ਨੇ, ਤਗੜੇ ਬੰਦੇ ਨੇ ਅਤੇ ਚੰਗੇ ਬੰਦੇ ਨੇ। ਸਿਪਰਾ ਸਾਹਿਬ ਨੇ ਆਖਿਆ ਕਿ ਯਾਰ ਗੱਲ ਇਸ ਤਰ੍ਹਾਂ ਹੈ ਕਿ ਮੈਂ ਜਿਸ ਵੇਲੇ ਮਨਸ਼ਿਆਤ ਦੀ ਅਦਾਲਤ ਦਾ ਜੱਜ ਸਾਂ ਨਾ ਅਤੇ ਉੱਥੇ ਇੱਕ ਕਹਾਣੀ ਆਉਂਦੀ ਸੀ ਵੀ ਨੀਲੇ ਛਾਪਰ ਬੰਦੇ ਨੂੰ ਫੜਨ ਲੱਗੇ ਸੀ ਅਤੇ ਨੀਲਾ ਛਾਪਰ ਹੁੰਦਾ ਸੀ ਅਤੇ ਉਹ ਅਬੂ ਬਕਰ ਅਤੇ ਹੁਜ਼ੈਫਾ ਨਾਮੀ ਬੰਦੇ ਨੇ ਦਿੱਤਾ ਹੁੰਦਾ ਸੀ। ਅਤੇ ਨਾ ਕਦੀ ਪੁਲਿਸ ਵਾਲੇ ਨਾਂ ਬਦਲਦੇ ਸਨ, ਹਰ ਵਾਰੀ ਅਬੂ ਬਕਰ ਅਤੇ ਹੁਜ਼ੈਫਾ ਹੀ ਹੁੰਦਾ ਸੀ ਹਰ ਕੇਸ 'ਚ, ਅਤੇ ਛਾਪਰ ਵੀ ਨੀਲਾ ਹੀ ਹੁੰਦਾ ਸੀ। ਉਹਨਾਂ ਕਿਹਾ ਨਾ ਛਾਪਰ ਦਾ ਰੰਗ ਬਦਲਦੇ ਨੇ ਨਾ ਬੰਦੇ ਬਦਲਦੇ ਨੇ। ਹੁਣ ਵੇਖੋ, ਅਗਰ ਜੱਜ ਅੱਗੋਂ ਬੈਠਾ ਇਹ ਕਹਿਣ ਡਿਆ ਅਤੇ ਅੱਗੋਂ ਤੁਸੀਂ ਆਪ ਹੀ ਸੋਚੋ ਵੀ ਇਹ ਕਿਹੋ ਜਿਹਾ ਬੰਬ ਹੋਏਗਾ ਜਿਹੜਾ ਜੰਜੂਏ ਕੋਲੋਂ ਲੱਭਾ, ਅਤੇ ਕਿਹੋ ਜਿਹਾ ਬਰੂਦ ਹੋਏਗਾ, ਅਤੇ ਕਿਹੋ ਜਿਹਾ ਇਹ ਉਹਨਾਂ ਨੂੰ ਤਾਲਿਬਾਨ ਵਾਲਿਆਂ ਦਿੱਤਾ। ਅਤੇ ਬਾਹਰ ਉਹਨਾਂ ਦੀ ਹੁਣ ਜ਼ਮਾਨਤ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਜਿਹੜੀ ਫੌਰੀ ਤੌਰ ਦੇ ਉੱਤੇ ਅਸੀਂ ਕੁਇਕਲੀ ਰੱਖਦੇ ਹਾਂ, ਜਿਹੜੀ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖਦੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਇਜਾਜ਼ਤ ਲਵਾਂਗੇ ਤੁਹਾਡੇ ਕੋਲ। ਪਹਿਲਾ ਚਿੱਠੀ ਪੱਤਰ ਹੈ ਕਿ ਜੀ ਇਹ ਅਮੀਰ ਤਰੀਨ ਖਿੱਤੇ ਅਫਗਾਨਿਸਤਾਨ ਨਹੀਂ ਅਫਗਾਨਿਸਤਾਨ ਮੀਨ ਜਿੱਥੇ ਅਗਵਾ ਹੁੰਦੇ ਨੇ, ਅਫਗਾਨਿਸਤਾਨ ਦੀ ਕਹਾਣੀ ਹੈ ਜਿੱਥੇ ਇੰਟਰਨੈਟ ਨਹੀਂ ਚੱਲਦਾ ਪਰ ਜਦੀਦ ਤਰੀਨ ਗੱਡੀਆਂ ਜ਼ਰੂਰ ਚੱਲਦੀਆਂ ਨੇ। ਉਹਨਾਂ ਕਿਹਾ ਜਿੱਥੇ ਸਿਆਹਤੀ ਮਕਾਮਾਤ 'ਤੇ ਲੋਕ ਜਾਂਦੇ ਤਾਂ ਹੈ ਨੇ ਪਰ ਉੱਥੇ ਤਹਾਰਤਖਾਨੇ ਨਹੀਂ ਹੈਗੇ, ਮਤਲਬ ਬਾਥਰੂਮ ਨਹੀਂ ਹੈਗੇ ਉੱਥੇ। ਹੁਣ ਵੀ ਕੋਈ ਅਮਰੀਕਾ ਤੋਂ ਗਏ ਸਨ ਲੋਕ ਉੱਥੇ ਨਾਰਥ ਦੇ ਵਿੱਚ, ਅਤੇ ਉਹ ਇੱਕ ਹੀ ਸ਼ਿਕਾਇਤ ਕਰ ਰਹੇ ਸਨ ਕਿ ਉੱਥੇ ਬਾਥਰੂਮ ਨਹੀਂ ਹੈਗੇ, ਅਤੇ ਬਿਲਕੁਲ ਬਣਾਉਣੇ ਚਾਹੀਦੇ ਨੇ। ਔਰ ਉਹਨਾਂ ਨੇ ਕਿਹਾ ਲੇਕਿਨ ਹਰ ਪਾਸੇ ਫਾਰਚੂਨਰਸ ਨੇ, ਜਿੱਥੇ ਹਸਪਤਾਲਾਂ ਦੇ ਵਿੱਚ ਸਰਿੰਜ ਪੱਟੀ ਦਵਾਈ
ਸਮੇਤ ਕੁਝ ਨਹੀਂ ਮਿਲਦਾ। ਪਰ ਟਿਕਟਾਕ ਵਾਲੀ ਬਈ ਮੈਂ ਨਾਨੀ ਨਹੀਂ ਕਹਿਣਾ, ਮੇਰੀ ਤੇ ਉਹ ਬਾਜੀ ਹੈ। ਅਤੇ ਬਹਰਹਾਲ ਟਿਕਟਾਕ ਵਾਲੀ ਜਿਹੜੀ ਹੈ ਉਹ ਵਜ਼ੀਰੇ ਆਲਾ ਬਾਜੀ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੈ। ਅਤੇ ਬਾਕੀ ਵੀ ਬੜਾ ਕੁਝ ਹੈ ਜੀ ਉੱਥੇ। ਰਾਣਾ ਸਾਡਾ ਓਲੰਪਿਕਸ 'ਚ ਵੀ ਹੁੰਦਾ। ਅਤੇ ਇਹ ਬੜਾ ਫਿਕਰ ਅੰਗੇਜ਼ ਟਵੀਟ ਹੈ। ਸਾਡੇ ਜਿਹੜੇ ਤਜ਼ਾਦਾਤ ਨੇ ਉਹ ਨੇ ਅਸਲ ਦੇ ਵਿੱਚ। ਸ਼ਹਿਬਾਜ਼ ਗਿੱਲ ਸਾਹਿਬ ਤੇ ਭਾ ਸਫਦਰ ਨੂੰ ਸੱਚ ਬੋਲਣ ਤੇ ਸਲਾਮ। ਚੰਗਾ ਵੀ ਤੁਸੀਂ ਮਰਵਾਓ, ਮੈਂ ਤਾਂ ਚਲੋ ਦੂਰ ਬੈਠਾ ਬਾਜੀ ਕੋ, ਤੁਸੀਂ ਭਾ ਸਫਦਰ ਨੂੰ ਮੁਬਾਰਕਾਂ ਦਿਓ। ਬਾਜੀ ਜਿਹੜੀ ਹੈ ਨਾ ਉਹਦਾ ਤੇ ਕਲਾ ਕਾਮਾ ਕਰੇ। ਉਹ ਜਿਹੜੀ ਮੇਰਾ ਮਤਲਬ ਅੱਗੇ ਪਲੇਟ 'ਚ ਪਾ ਕੇ ਸਾਲਣ ਦਿੰਦੇ ਨੇ, ਹੁਣ ਜੀ ਕਰੇ ਤੇ ਰੋਟੀ 'ਤੇ ਪਾ ਕੇ ਸਾਲਣ ਦੇ ਕੇ ਤੇ ਭਾ ਸਫਦਰ ਦੇ ਹੱਥ 'ਤੇ ਰੋਟੀ ਰੱਖ ਦੇਣ। ਭਾ ਵੇਖ ਕੇ ਜੇ ਇਹਨਾਂ ਰੋਟੀ 'ਤੇ ਸਾਲਣ ਪਾ ਕੇ ਦਿੱਤਾ ਔਰ ਪਤਲੀ ਦਾਲ ਹੋਈ ਤੇ ਰੋਟੀ ਵੇਖ ਕੇ ਚੁੱਕਣੀ ਹੈ ਤੂੰ ਆਪਣੀ ਮਰਜ਼ੀ ਨਾਲ। ਮੋਰੀ ਵਾਲੀ ਰੋਟੀ ਨਹੀਂ ਚੁੱਕਣੀ। ਮੋਰੀ ਵਾਲੀ ਰੋਟੀ ਚੁੱਕੀ, ਉੱਤੇ ਦਾਲ ਪਾਈ, ਉਹ ਵਗ ਕੇ ਚੋ ਕੇ ਤੇਰੀ ਤਲੀ 'ਤੇ ਜਾਣੀ। ਭਾ ਇਹਨਾਂ ਨੇ ਤਲੀ ਸਾੜ ਦੇਣੀ ਹੈ। ਇਹ ਜਿਹੜੇ ਮੁੰਡੇ ਦੰਦ ਕੱਢਣ ਡੇ ਨੇ ਇਹਨਾਂ ਦਾ ਕੁਝ ਨਹੀਂ ਜਾਣਾ। ਅਤੇ ਬਾਅਦ ਦੇ ਵਿੱਚ ਤੂੰ ਪੱਟੀ ਕਰਨ ਨੂੰ ਵੀ ਕਿਤੋਂ ਥਾਂ ਨਹੀਂ ਲੱਭਣਾ। ਅਤੇ ਬਾਜੀ ਫਿਰ ਭਾਂਡੇ ਵੀ ਧੋਣੇ ਹੀ ਹੁੰਦੇ ਨੇ, ਤੁਹਾਨੂੰ ਪਤਾ ਤੁਸੀਂ। ਅਤੇ ਮੇਰਾ ਮਤਲਬ ਹੈ ਕਿ ਹੱਥ ਨਹੀਂ ਆਪਣਾ ਖ਼ਰਾਬ ਕਰਨਾ, ਇਹ ਸੀ ਬੜੇ ਧਿਆਨ ਦੇ ਨਾਲ। ਅੱਛਾ ਜੀ, ਸਾਨੂੰ ਇਹ ਆਪਣੀ ਤਾਰੀਫ ਲਈ ਸ਼ਾਮਿਲ ਨਹੀਂ ਕਰਦੇ, ਲੇਕਿਨ ਹੁਣੇ ਕਿਉਂਕਿ ਉੱਧਰੋਂ ਆਇਆ, ਬਾਰਡਰ ਪਾਰ ਤੋਂ ਆਇਆ, ਅਲੀਮ ਅਹਿਮਦ ਭਾਰਤ ਤੋਂ। ਇਹਨਾਂ ਆਖਿਆ ਜੀ ਬੜਾ ਬਿਹਤਰੀਨ ਖਬਰਾਂ ਦੇਣ ਦਾ ਅੰਦਾਜ਼ ਹੈ ਅਤੇ ਤਰਨਜ਼ ਦੇ ਨਸ਼ਤਰ ਵੀ ਚਲਾਉਂਦੇ ਹੋ। ਅਤੇ ਤੁਹਾਡਾ ਸ਼ੁਕਰੀਆ ਜੀ, ਤੁਸੀਂ ਹਿੰਦੁਸਤਾਨ 'ਚ ਬਹਿ ਕੇ ਵੀ ਵੇਖਦੇ ਹੋ। ਮੋਦੀ ਸਾਹਿਬ ਕਿਤੇ ਤੁਹਾਡੀ ਮੰਜੀ ਨਹੀਂ ਠੋਕ ਦਿੰਦੇ ਇਸ ਵਜ੍ਹਾ ਤੋਂ ਵੀ ਸਾਡਾ ਵੀਲੌਗ ਵੇਖਦੇ ਹੋ। ਬਹਰਹਾਲ ਉੱਧਰ ਤੇ ਤੁਸੀਂ ਵੈਸੇ ਆਜ਼ਾਦੀ ਨਾਲ ਵੇਖ ਲੈਂਦੇ ਹੋਵੋਗੇ, ਇੱਧਰਲੇ ਪਾਸੇ ਤੇ ਅੱਜ ਕੱਲ੍ਹ ਫਾਇਰਵਾਲ ਲੱਗੀ ਹੈ, ਉੱਥੇ ਤੁਹਾਡਾ ਵੀਲੌਗ ਚੱਲਦਾ ਹੋਣਾ। ਇੱਧਰ ਤੇ ਪਈਆ ਹੀ ਘੁੰਮਦਾ ਰਹਿੰਦਾ, ਉਹ ਲੋਡ ਹੀ ਹੁੰਦਾ ਰਹਿੰਦਾ ਵੀਲੌਗ। ਅੱਛਾ ਜੀ, ਅਗਲੀਆਂ ਕੁਝ ਖਬਰਾਂ ਹੈ ਸਨ, ਲੇਕਿਨ ਹੁਣ ਫਿਰ ਲੰਮਾ ਹੋ ਗਿਆ ਵੀਲੌਗ, ਤੇ ਮੈਨੂੰ ਦਿਓ ਇਜਾਜ਼ਤ। ਤੇ ਰੱਬ ਰੱਖਾ।